उस्मान मियाँ हो गए ने रेडी शेडी हैं। उस्मान ने एक सूट पा लिया, अगले ने पीला प्यो दी फरमाइश ते हैं कि मैं पीला जोड़ा पाया प्यो दी फरमाइश ते। ਤੁਹਾਨੂੰ ਪਤਾ ਸ਼ਟਰ ਡਾਊਨ ਹੜਤਾਲ ਆ, ਜਿਹੜਾ ਬੰਦਾ ਬਾਜ਼ਾਰ ਗਿਆ ਨਾ ਸੋਟੇ ਮਾਰਦੇ ਅਗਲੇ ਚੱਕ ਚੱਕ ਥਾਣੇ ਸੁੱਟੀ ਜਾਂਦੇ ਨੇ। ਕੋਈ ਗੱਲ ਕਰਦੀ ਆ ਉਹ ਸ਼ਟਰ ਡਾਊਨ ਹੜਤਾਲ ਚੱਲਦੀ ਪਈ, ਸ਼ਟਰ ਡਾਊਨ ਹੜਤਾਲ ਚੱਲਦੀ ਪੂਰੇ ਪਾਕਿਸਤਾਨ ਦੇ ਵਿੱਚ। ਉਹ ਹੁਣ ਗਈ ਚਲੀ ਆ। ਕੌਣ? ਤੇਰੀ ਮਾਸੀ। ਮੇਰੀ ਮਾਸੀ ਚਲੇਗੀ? ਹਾਂ। ਤੇ ਤੁਸੀਂ ਕਿਉਂ ਜਾਂਦੇ? ਤਾਂ ਤੁਸੀਂ ਮਾਸੀ ਨੂੰ ਘੁੱਟ ਕੇ ਫੜ ਕੇ ਬਾਹਰ ਲੈਣਾ ਸੀਗਾ। ਉਹ ਉਧਰ की नहीं पड़ी जी। अस्सलाम वालेकुम, कैसे हैं आप सब? उम्मीद है कि आप सब खैर खैरियत से होंगे, सेहत तबीयत ठीक, बिल्कुल फिट फाट होंगे। भाई को दुआ में बहुत ज़्यादा याद कर रहे होंगे। तो जी आज का व्लॉग कर रहे हैं हम लोग शुरू। टाइम हो गया कोई अपने को इस टाइम 2:39, 2:30 बजे का टाइम हो गया तो व्लॉग कर रहे हैं आप शुरू। तो मैं क्या मैं अपनी लुक वेख ला, आए भरा तुहाडा हैंडसम हो गया। बस ढिड्डी माड़ी जी निक्की करनी है। जिद्दन ढिड्डी निक्की हो गई ना उस दिन मैं कहना आप कतल कर देने। ढिड्डी बस इत्थे है, ਇੱਥੇ ਚੱਲ ਜੇ ਨਾ। ਓਏ ਹੋਏ ਹੋਏ। ਤੇ ਇੱਕ ਹੁਣੇ ਚਾਹ ਪੀਂਦਾ ਪੀਂਦਾ ਮੇਰੇ ਮੂੰਹ ਚੋਂ ਚਾਹ ਲੀਕ ਹੋਈ ਏ ਤੇ ਚਾਹ ਲੀਕ ਹੋ ਕੇ ਇੱਥੇ ਡਿੱਗੀ। ਅੱਜ ਮੈਂ ਸ਼ਰਟ ਬੜੇ ਪਿਆਰ ਨਾਲ ਪਾਈ ਸੀ, ਮੈਂ ਕਿਹਾ ਬਾਹਰ ਜਾਂਦੇ ਆ ਚੱਟ ਘੁੰਮਦੇ ਫਿਰਦੇ ਆ, ਦੋ ਚਾਰ ਬਾਜ਼ਾਰੋਂ ਚੀਜ਼ਾਂ ਲੈਣੀਆਂ ਤੇ ਸ਼ਿਪਰਾ ਲੈ ਲਿਆ ਬੇਬੇ ਨੇ। ਠੀਕ ਹੈ ਬੇਬੇ ਸ਼ਿਪਰਾ ਲੈ ਕੇ ਅੱਜ ਬੜਾ ਚਮਕੀਲਾ ਸੂਟ ਪਾ ਕੇ ਐ ਰੈਡੀ, ਅੱਖਾਂ ਗੋਰੀਆਂ ਤੇ ਗੱਲਾਂ ਦੇ ਵਿੱਚ ਟੋਏ ਅਸੀਂ ਮਾਰ ਕੇ ਓਏ ਹੋਏ। ਨਹੀਂ ਵੀ ਅੱਖਾਂ ਬੰਦਾ ਝਮਾਕ ਕੇ ਲੈਂਦਾ, ਬਿੱਲੀਆਂ ਅੱਖਾਂ ਤੇ ਇੰਜ ਕਪਰੀਆਂ ਕਰ ਇੰਜ ਕਰੇ ਵੇਖਦੀਆਂ। हाँ तो उठो मैं चलना से बाजार ਨੂੰ। ठीक है नाश्ता वाश्ता ਆਪਾਂ ਕਰ ਲਿਆ बाबा जी। नाश्ता कितने बजे ਕੀਤਾ? 2:30 ਵਜ ਗਏ ਨੇ। ਇਸ ਟਾਈਮ ਬੇਬੇ ਨੇ ਰੋਟੀ ਦਿੱਤੀ ਹੈ ਜਾ ਕੇ ਮਿੰਤਾਂ ਤਰਲੇ ਪਾ ਕੇ ਰੋਲੇ ਪਏ ਨੇ, ਲੜਾਈਆਂ ਹੋਈਆਂ ਨੇ। 2 ਘੰਟੇ ਰਿਕਾਰਡ ਨਹੀਂ ਕਰ ਸਕੇ ਇਸੇ ਵਜ੍ਹਾ ਤੋਂ। ਉਹ ਕਿੱਧਰ ਗਈ ਚਾਬੀ? ਜਿੱਦਾਂ ਵੱਡੇ ਹੋਵਾਂਗੇ, ਮਿਹਨਤ ਕਰਾਂਗੇ, ਪੜ੍ਹਾਈ ਕਰਾਂਗੇ, ਕੋਈ ਵੱਡਾ ਹੀ ਕੰਮ ਕਰਾਂਗੇ, ਉਹ ਸਾਰਾ ਕੁਝ ਕਰਦਾ ਪਰ ਢਿੱਡ ਵੱਡਾ ਹੋ ਗਿਆ। ਮੈਂ ਰਾਤੀ ਇੱਕ ਵੀਡੀਓ ਵੇਖਣ ਡਿਆ ਸੀ, ਉਹਨੇ ਕਿਹਾ ਸੀ ਕਿ ਜਿੱਦਾਂ ਬੰਦਾ ਵੱਡਾ ਹੁੰਦਾ ਨਾ, ਠੀਕ ਹੈ, ਜਿੱਦਾਂ ਢਿੱਡ ਵੱਡੇ ਮਤਲਬ ਹੋਣ ਦਾ ਮਤਲਬ ਹੈ ਕਿ ਬੰਦਾ ਬਹੁਤਾ ਕਮਾਉਣ ਲੱਗ ਗਿਆ। ਜਿੰਨਾ ਤੁਸੀਂ ਬਹੁਤਾ ਕਮਾਓਗੇ ਉਹਨਾਂ ਤੁਹਾਡਾ ਢਿੱਡ ਵੱਧਦਾ ਹੋਏਗਾ। ਤੇ ਮੈਂ ਕਿਹਾ ਫਿਰ ਠੀਕ ਹੈ, ਦਿਨ ਬ ਦਿਨ ਜਿਵੇਂ ਮੇਰਾ ਰੋਜ਼ਗਾਰ ਵੱਧਦਾ ਪਿਆ ਉਵੇਂ ਫਿਰ ਮੇਰਾ ਢਿੱਡ ਵੱਧਦਾ ਪਿਆ, ਫਿਰ ਢਿੱਡ ਨਿੱਕਾ ਨਹੀਂ ਹੋਣਾ ਚਾਹੀਦਾ। ਕਹਿੰਦਾ ਜੇ ਤੁਹਾਡਾ ਢਿੱਡ ਨਿੱਕਾ ਹੋਣ ਲੱਗ ਜਾਏ ਨਾ ਮਤਲਬ ਇਹ ਹੈ ਕਿ ਤੁਸੀਂ ਫਿਰ ਮਤਲਬ ਹੁਣ ਪੈਸੇ ਘੱਟ ਕਮਾਣੇ ਨੇ, ਤੇ ਇਸ ਤੋਂ ਬਿਹਤਰ ਇਹ ਹੈ ਕਿ ਤੁਸੀਂ ਢਿੱਡ ਨੂੰ ਵਧਣ ਦਿਓ ਤੇ ਪੈਸਿਆਂ ਤੇ ਫੋਕਸ ਕਰੋ, ਢਿੱਡ ਦੀ ਖੈਰ ਹੈ। ਤੇ ਲੋ ਜੀ ਸਕੂਟਰ ਨੂੰ ਮੈਂ ਕੱਪੜਾ ਛਪੜਾ ਮਾਰ ਕੇ ਆਲਰੇਡੀ ਖੜਾ ਕੀਤਾ ਹੋਇਆ ਸੀ। ਹੁਣ ਨੂੰ ਚਾਬੀ ਛੱਬੀ ਲਈਏ, ਚਾਬੀ ਚੈੱਕ ਕਰਨਾ ਤੁਸੀਂ। ਇਹ ਵੇਖੋ ਇਹ ਔਨ ਵੀ ਹੋ ਗਈ ਹੈ। ਚਾਬੀ ਦਾ ਸਟਾਈਲ ਚੈੱਕ ਕਰੋ, ਘੁਮਾ ਕੇ ਆਪਾਂ ਇਹਦਾ ਟਸ਼ਨ ਮਸ਼ਨ ਕੀਤਾ ਹੋਇਆ। ਉਲਟਾ ਸਿਮ ਸੇ दरवाज़ा खुल गया। 2:30 बज गए तो बाहर हजे भी गर्मी है, हालांकि मौसम काफ़ी हद तक चेंज हो चुका है, लेकिन बाहरों गर्मी हजे नहीं घटती भी। हुण चलिए बाजार थोड़ियां चीज़ां लैणियां, चीज़ां लैके वापस आने, वापस आने तो बाद जिहड़ा ना फिर आपां जाना है पिंड नूं। तुसीं कहंदे होणे कि टेबल दे उत्ते ਇਹ ਕੀ ਪਿਆ, ਇਹਨੂੰ ਕੀ ਕਹਿੰਦੇ ਨੇ? ਉਹ ਬੇਬੀ ਡਾਇਪਰ ਕੀ ਕਹਿੰਦੇ ਨੇ? ਵਾਈਪਸ। ਤੁਸੀਂ ਕਹਿਣਾ ਕਿ ਐਸ ਕਰੇ ਵਾਈਪਸ ਕੌਣ ਯੂਜ਼ ਕਰਦਾ? ਐਡਾ ਵੱਡਾ ਬੰਦਾ ਇੱਥੇ ਵਾਈਪਸ, ਇਹਨੂੰ ਕੀ ਲੋੜ ਪੈ ਗਈ ਵਾਈਪਸ ਦੀ? ਇਹ ਬਾਬਾ ਜੀ ਮੈਂ 1-2 ਦਿਨ ਸੋਚਿਆ ਸੀ, ਮੈਂ ਕਿਹਾ ਟਿਕਟੋਕ ਦੇ ਉੱਤੇ ਲਾਈਵ ਬੈਠ ਕੇ ਨਾ ਤੇ ਮੈਚ ਖੇਡਦਾ, ਤੇ ਲਾਈਵ ਬੈਠੇ ਤੇ ਉੱਥੇ ਮੈਚ ਖੇਡਣ ਲੱਗਾ ਵਾਮ ਲਾਉਂਦੀ ਪਨਿਸ਼ਮੈਂਟ। ਤੇ ਮੈਂ ਕਿਹਾ ਪਨਿਸ਼ਮੈਂਟ ਮੈਚ ਦੇ ਵਿੱਚ ਮੂੰਹ ਦੇ ਉੱਤੇ ਨੀਲਾ ਪੀਲਾ ਕਾਲਾ ਕਰਾ ਦਿੰਦੇ ਨੇ, ਉਹਨੂੰ ਸਾਫ਼ ਕਿਵੇਂ ਕਰਨਾ? ਤੇ ਉਹ ਫਿਰ ਮੈਂ ਇੱਕ ਬੰਦੇ ਕੋਲ ਨਾਲ ਮੈਚ ਲੱਗਾ ਸੀ, ਮੈਂ ਪੁੱਛਿਆ, ਉਹ ਕਹਿੰਦਾ ਬਾਬਾ ਜੀ ਇਹ ਲੈ ਕੇ ਉਹ ਗਿੱਲੇ ਟਿਸ਼ੂ ਉਹਨਾਂ ਨੂੰ ਕਹਿੰਦੇ ਨੇ ਵਾਈਪਸ। ਮੈਂ ਹੁਣ ਉੱਤੇ ਪੜਿਆ ਤੇ ਇਹ ਮੂੰਹ ਤੇ ਜਿੱਥੇ ਜੋ ਤੁਹਾਡੇ ਲੱਗੇ ਉੱਥੇ ਫੇਰੋ ਤੇ ਹਰ ਸ਼ੈਫ ਫੋਰੀ ਮੇਕਅਪ ਦਾ ਮੇਕਅਪ ਪੂਰੇ ਦਾ ਪੂਰਾ ਰਿਮੂਵ ਤੇ ਤੁਸੀਂ ਬਿਲਕੁਲ ਫਰੈਸ਼ ਦੇ ਫਰੈਸ਼। ਤੇ ਮੈਂ ਕਿਹਾ ਚਲੋ ਇਹ ਤਾਂ ਬਿਲਕੁਲ ਬਿਹਤਰੀਨ ਤੇ ਪਰਫੈਕਟ ਹੈ। ਠੀਕ ਹੈ ਹੁਣ ਨਿਕਲਦੇ ਆ, ਬੇਬੇ ਆਪਦੀ ਚਾਹ ਨੂੰ ਸੁਰ ਕਰਕੇ ਸੂਟੇ ਮਾਰੀ ਜਾਂਦੇ। ਹੁਣ ਆਪਾਂ ਨਿਕਲਦੇ ਜਾਂਦੇ ਆ ਤੇ ਜਾ ਕੇ ਜਿਹੜਾ ਤੇਰਾ ਮਾਮੂ ਅਕਰਮ ਦੀ ਤਬੀਅਤ ਫੇਰ ਖਰਾਬ ਹੋ ਗਈ ਹੈ। ਕੀ ਹੋਇਆ ਮਾਮੂ ਨੂੰ? ਉਹਦੀ ਲੱਤ ਨੂੰ ਕੋਈ ਮਸਲਾ ਬਣ ਗਿਆ, ਫੇਰ ਉਹ ਜਿਹੜਾ ਆਪਰੇਸ਼ਨ ਕਰਾਇਆ ਸੀ ਖਰਾਬ ਹੋ ਗਿਆ। ਤੁਹਾਨੂੰ ਕਿਹਨੇ ਕਿਹਾ? ਮੈਂ ਕੱਲ ਤੇਰੇ ਮਾਮੂ ਅਸਲਮ ਨੂੰ ਫੋਨ ਕੀਤਾ ਸੀ, ਪਹਿਲਾਂ ਤਾਂ ਉਹਨੇ ਚੁੱਕਿਆ ਨਹੀਂ, ਤੇ ਰਾਤੀ ਉਹਨੇ ਫੇਰ ਫੋਨ ਕੀਤਾ। ਉਹਨੇ ਮੈਨੂੰ ਦੱਸਿਆ ਵੀ ਤੇਰੇ ਭਰਾ ਦੀ ਤਬੀਅਤ ਬੜੀ ਖਰਾਬ ਹੋ ਗਈ ਹੈ, ਤੂੰ ਲਾਹੌਰ ਲੈ ਕੇ ਗਏ ਸੀ ਤੇ ਫਿਰ ਲੈ ਕੇ ਵਾਪਸ ਵੀ ਆ ਗਏ। ਤੁਸੀਂ ਦੱਸਿਆ ਹੀ ਨਹੀਂ ਪਹਿਲੇ। ਕਿੱਦਾਂ ਦੀ ਗੱਲ ਹੈ ਨਾ? ਰਾਤੀ ਦੀ ਗੱਲ ਆ ਨਾ, ਬਹੁਤੀ ਤਬੀਅਤ ਖਰਾਬ ਆ। ਤੇ ਮੈਂ ਕਿਹਾ ਤੇ ਹੁਣ ਕਿੱਥੇ ਮਾਮੂ? ਹੋ ਰਿਹਾ ਕਿੱਥੇ? ਰਾਤੀ ਲੈ ਆਇਆ ਨਾ, ਘਰ ਆ ਗਏ ਆ। ਅੱਛਾ ਸ਼ੇਬੀ ਲੈ ਕੇ ਗਿਆ ਸੀ ਤੇ ਲੈ ਆਇਆ ਵਾ, ਘਰ ਆ ਗਏ। ਉਹਨਾਂ ਨੇ ਦਵਾਈ ਦੇ ਦਿੱਤੀ, ਉਹਨਾਂ ਨੇ ਕਿਹਾ 15 ਦਿਨ ਦਵਾਈ ਖਾਣੀ। ਦਵਾਈ ਖਾ ਕੇ ਉਹ ਵਿੱਚ ਰੇਸ਼ਾ ਪੈ ਗਿਆ ਵਾ, ਬਹੁਤ ਖਰਾਬ ਹੋ ਗਿਆ ਮਸਲਾ। ਤੇ ਮੇਰੇ ਭੈਣਾਂ ਭਰਾਵਾਂ ਅੱਗੇ ਮੇਰੀ ਅਪੀਲ ਆ ਕਿ ਬਹੁਤੀ ਦੁਆ ਕਰੋ ਮੇਰੇ ਵੀਰ ਨੂੰ, ਅੱਲਾਹ ਤਾਲਾ ਤੰਦਰੁਸਤੀ ਦੇ ਦੇਵੇ, ਸਿਹਤ ਦੇ ਦੇਵੇ। ਅੱਗੇ ਬਹੁਤ ਪਰੇਸ਼ਾਨ ਸੀ, 2 ਬੱਚੀਆਂ ਨੇ, ਵਸੀਲ ਕੋਈ ਵੀ ਨਹੀਂ ਹੈ ਹੁੰਦਾ ਕਿ ਜਿਹੜਾ ਉਹਦੇ ਬਾਂਹ ਫੜ ਕੇ ਤੁਰਨ ਵਾਲਾ ਹੋਵੇ। ਠੀਕ ਹੋ ਗਿਆ ਸੀ ਭੈਣਾਂ ਭਰਾਵਾਂ ਦੀ ਹੈਲਪ ਨਾਲ, ਤੇ ਅੱਲਾਹ ਤਾਲਾ ਦੀ ਮਰਜ਼ੀ ਹੈ। ਹੁਣ ਫੇਰ ਬਿਮਾਰ ਹੋ ਗਿਆ ਹੈ, ਜ਼ਖਮ ਖਰਾਬ ਹੋ ਗਿਆ ਹੈ। ਉਹਦਾ ਗੋਡਾ ਪਵਾਇਆ ਸੀ ਐ ਚੂਕਣੇ ਵਾਲਾ, ਤੇ ਉਹਦੇ ਉਹ ਸਟੀਲ ਦਾ ਸੀ, ਤੇ ਉਹਦੇ ਅੰਦਰ ਫੇਰ ਉਹ ਸੈੱਟ ਨਹੀਂ ਬੈਠਾ। ਕੀ ਬਣਿਆ ਵਾ, ਸਾਲ ਬਾਅਦ ਫੇਰ ਖਰਾਬ ਹੋ ਗਿਆ ਤੇ ਉਹਦੇ ਅੰਦਰ ਰੇਸ਼ਾ ਪੈ ਗਿਆ ਵਾ। ਡਾਕਟਰ ਆ ਕੇ ਹੁਣ ਫੇਰ ਆਪਰੇਸ਼ਨ ਹੋਏਗਾ। ਤੇ ਦੁਆ ਕਰੋ ਕਿ ਅੱਲਾਹ ਤਾਲਾ ਮਦਦ ਕਰੇ ਤੇ ਉਸ ਦੀ ਜਾਨ ਬਖਸ਼ੇ, ਅੱਲਾਹ ਤਾਲਾ ਉਹਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ। ਤੇ ਮੇਰੀ ਤੁਹਾਡੇ ਅੱਗੇ ਦੁਆ ਵਾ, ਬਹੁਤੀ ਦੁਆ ਕਰੋ। ਤੇ ਮੈਂ ਵੀ ਤੁਹਾਡੇ ਵਾਸਤੇ ਦੁਆ ਕਰਨੀ, ਤੁਸੀਂ ਸਾਡੇ ਵਾਸਤੇ ਦੁਆ ਕਰੋ। ਤੇ ਅੱਲਾਹ ਤਾਲਾ ਅੱਗੇ ਹੱਥ ਪਿਲਾ ਕੇ ਦੁਆ ਕਰੋ ਕਿ ਅੱਲਾਹ ਤਾਲਾ
ਕੋਈ ਵੀ ਮਰੀਜ਼ ਹੈ, ਕੋਈ ਵੀ ਬਿਮਾਰ ਹੈ, ਜਿੱਥੇ ਘਰ ਹੈ ਹਸਪਤਾਲ ਹੈ, ਅੱਲਾਹ ਤਾਲਾ ਸਭ ਨੂੰ ਸ਼ਿਫਾ ਦੇਵੇ। ਤੇ ਮੇਰੇ ਵੀਰ ਵਾਸਤੇ ਬਹੁਤੀਆਂ ਬਹੁਤੀਆਂ ਖਾਸ ਦੁਆਵਾਂ ਕਰਨੀਆਂ ਤੇ ਮੈਂ ਹੋਰ ਨਹੀਂ ਕੁਝ ਵੀ ਕਹਿੰਦੀ। ਆਮੀਨ ਆਮੀਨ। ਇਹ ਮੇਰੇ ਸਾਰਾ ਤੋਂ ਛੋਟੇ ਮਾਮੂ ਨੇ ਜਿਨ੍ਹਾਂ ਦੀ ਬੇਬੇ ਗੱਲ ਕਰਦੀ ਪਈ ਹੈ, ਠੀਕ ਹੈ, ਕਿਉਂਕਿ ਜਿਨ੍ਹਾਂ ਦੀ ਸ਼ਕਲ ਮੇਰੇ ਨਾਲ ਮਿਲ, ਤੁਸੀਂ ਕਹਿੰਦੇ ਸੀ ਕਿ ਸੇਮ ਟੂ ਸੇਮ ਤੁਸੀਂ ਆਦੇ ਮਾਮੂ ਦੇ ਨਾਲ ਮਿਲਦੇ ਜੀ। ਉਹਨਾਂ ਦਾ ਨਾ ਕੋਈ 4.5 ਸਾਲ ਹੋ ਗਏ ਉਸ ਸਮੇਂ ਉਹਨਾਂ ਦਾ ਐਕਸੀਡੈਂਟ ਹੋਇਆ ਸੀ। ਤੇ ਇਹ ਜਿਹੜਾ ਆਪਣੀ ਮੇਨ ਲੱਤ ਜਿੱਥੋਂ ਇਹ ਮੂਵ ਕਰਦਾ ਨਾ, ਮੇਨ ਇਹ ਵਾਲਾ ਜੁਆਇੰਟ, ਠੀਕ ਹੈ, ਇਹ ਜਿਹੜਾ ਟੋਟਲੀ ਕ੍ਰੈਕ ਹੋ ਗਿਆ ਸੀ। ਤੇ ਡਾਕਟਰਾਂ ਨੇ ਰਿਪੇਅਰ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ ਆਇਆ। ਉਸ ਤੋਂ ਬਾਅਦ ਫਿਰ ਨਵਾਂ ਪਵਾਇਆ, ਇੱਕ ਦਫਾ ਸਟੀਲ ਦਾ ਹੁੰਦਾ ਹੈ, ਕੋਈ ਪਹਿਲੀ ਦਫਾ ਸੈੱਟ ਨਹੀਂ ਬੈਠਾ, ਦੂਸਰੀ ਦਫਾ ਆਪਰੇਟ ਹੋਇਆ। ਤੇ ਲੇਕਿਨ ਆਪਰੇਟ ਬੜਾ ਜਿਹੜਾ ਨਾ ਉਹ ਮੁਸ਼ਕਲ ਤਰੀਨ ਆਪਰੇਟ ਹੁੰਦਾ ਤੇ ਜਿਹੜਾ ਸਕਸੈਸ ਰੇਸ਼ੋ ਵੀ ਥੋੜੀ ਜਿਹੀ ਘੱਟ ਹੁੰਦੀ। ਤੇ ਮਾਸ਼ਾਅੱਲਾ ਬਿਲਕੁਲ ਫਿੱਟ ਹੋ ਗਿਆ ਸੀ ਕੰਮ ਮਾਮੂ, ਜਿਹੜਾ ਨਾ ਮਤਲਬ ਚੱਲਣ ਲੱਗ ਗਿਆ ਸੀ, ਤੁਰਨ ਫਿਰਨ ਲੱਗ ਗਏ ਸੀ। ਤੇ ਲੇਕਿਨ ਹੁਣ ਬੇਬੇ ਦੱਸਦੀ ਵੀ ਕਿ ਉਹਦੇ 'ਚ ਕਿਤੇ ਰੇਸ਼ਾ ਪੈਦਾ ਹੋ ਗਿਆ, ਮਤਲਬ ਕੋਈ ਇਸ਼ੂ ਬਣ ਗਿਆ। ਤੇ ਚਲੋ ਹੁਣ ਮੈਂ ਇੱਕ ਦਫਾ ਚੀਜ਼ਾਂ ਲਿਆਵਾਂ ਥੋੜ੍ਹੀਆਂ ਸਮਾਨ ਦੀ ਦਵਾਈ ਤੇ ਉਹ ਦੇਣੀ ਹੈ ਪਿੰਡ, ਉਹ ਦੇ ਕੇ ਤੇ ਫਿਰ ਆਪਾਂ ਜਿਹੜਾ ਨਾ ਚੱਲਦੇ ਉਧਰ ਨੂੰ। ਤੁਸੀਂ ਫਿਰ ਆਦਾ ਤਿਆਰ ਤੇ ਰਹੋ, ਮੈਂ ਬਾਜ਼ਾਰ ਹੋ ਕੇ ਚਲੋ ਮੈਂ ਕੱਢ ਕੇ ਦੇ ਉਹਦਾ ਨੰਬਰ ਮੈਨੂੰ ਕੱਢ ਦੇ, ਮੈਂ ਫੋਨ ਕਰਕੇ ਪੁੱਛ ਲਵਾਂ। ਲਓ ਜੀ ਸਮਾਨ ਵਾਨ ਲੈ ਕੇ ਆਪਾਂ ਆ ਗਏ ਘਰ, ਠੀਕ ਹੈ। ਹੁਣ ਚਲੀ ਅੰਦਰ ਤੇ ਅੰਦਰੋਂ ਮੈਂ ਲੈਣੀ ਹੈ ਇੱਕ ਜੁੱਤੀ, ਛਾਪਰ ਮੈਂ ਲੈ ਆਇਆ। ਤੁਸੀਂ ਕਹਿੰਦਾ ਛਾਪਰ ਭਾਈ ਅੱਜ ਚੱਕੀ ਫਿਰਦਾ, ਛਾਪਰ ਉਹ ਲੈ, ਇਹ ਵੀ ਪਾਉਣੇ ਸੀ ਸੱਚ, ਮੈਂ ਬੱਚੇ ਦੀ ਲੈ ਕੇ ਜਾਣੇ ਸੀ, ਠੀਕ ਹੈ। ਤੇ ਜੁੱਤੀ ਮੰਗਾਈ ਸੀ ਤੇ ਮੈਂ ਇਹ ਮੰਗਾਈ ਸੀ ਅੱਬਾ ਜੀ ਵਾਸਤੇ, ਜਿਹੜੀ ਕੱਲ ਮੰਗਾਈ ਸੀ। ਇਹਨੂੰ ਹੁਣ ਪਾਣੇ ਛਾਪਰ ਕੱਲ ਵਾਲੇ ਮੈਂ ਪਾੜ ਛਾੜ ਦਿੱਤੇ ਸੀ। ਤੇ ਹੁਣ ਆਪਾਂ ਫਿਰ ਨਿਕਲਦੇ ਹਾਂ ਪਿੰਡਾਂ ਨੂੰ। ਕੀ ਹੋਇਆ? ਮੈਂ ਕਿਹਾ ਕਦੋਂ ਦਾ ਵਿਆਹ ਹੈ, ਉੱਥੇ ਕੀ ਕਰਨ ਲੱਗ ਗਿਆ। ਚਲੋ ਜੀ ਤਿਆਰੀ ਸ਼ਰੀ ਆਪਾਂ ਕਰ ਲਈ, ਸਮਾਨ ਚੁੱਕ ਲਿਆ ਤੇ ਹੁਣ ਆਪਾਂ ਨਿਕਲੀਏ ਘਰ ਨੂੰ ਜਲਦੀ ਪਿੰਡੋਂ ਜਾ ਕੇ ਫੇਰਾ ਲਾ ਕੇ ਆਈਏ। ਮੋਬਾਈਲ ਰਹਿ ਗਿਆ ਸੀ, ਮੋਬਾਈਲ ਚੱਕ ਲਿਆ, ਮੈਂ ਚੱਕ ਲਿਆ। ਹੁਣ ਨਿਕਲੇ ਜਲਦੀ। ਓਕੇ ਟਾਟਾ ਬਾਏ ਬਾਏ। A few moments later. ਹਾਂਜੀ ਹਾਏ ਇਹ ਕਰਦਾ ਤੇ ਆ ਕਾਰ ਹੀ ਤੇਰੇ ਤੇ ਲੱਗਾ ਪਿਆ ਲੈ। ਆਜਾ ਆਜਾ ਯਾਰ ਆਜਾ ਜਾ ਜਾ ਬੜਾ ਤੱਤਾ ਆ ਪੈਨੂੰ ਬੁਖਾਰ ਤੇ ਨਹੀਂ ਚੜਿਆ। ਦੁੱਧ ਪਿਆ ਕੇ ਹਟੀ ਆ, ਸਹੀ ਸੀਗਾ। ਓਏ ਜਵਾਨ ਕਿੱਧਰ ਵੇਖੀ ਜਾਣਾ? ਇੱਧਰ ਵੇਖ ਯਾਰ, ਇਹ ਇੱਧਰ ਇੱਕਦਮ ਸਿੱਧਾ ਸੂਟ। ਇਹ ਸੂਟ ਕਿਦਨ ਸਿੱਧਾ? ਇਹ ਸੂਟ ਜਿਹੜਾ ਲਾਲਾ ਲਿਆਈ ਸੀਗੀ ਉਦੋਂ, ਅੱਛਾ ਉਹ ਨੇ ਓਏ ਉਹ ਇਹਨਾਂ ਨੇ ਵੇਖਿਆ ਨਹੀਂ, ਥੱਲੇ ਰੱਖੇ ਸੇਬ ਚ ਤੇ ਹੁਣ ਕੱਢੇ ਗੱਲ ਮਸਾ ਹੀ ਪੈਂਦੇ ਆ। ਓਏ ਮਸਾ ਪੈਂਦੇ ਨੇ, ਹੋਰ ਇਹਦੇ ਹੋਰ ਲਿਆਂਦੇ ਨੇ। ਆ ਛਾਪਰ ਛੁੱਟੇ ਹੀ ਨਹੀਂ ਲਾਏ। ਉਹ ਬਸ ਓਏ ਸਮਾਨ ਵਾਲੀ ਰੋਕ ਬਸ ਇਹਦਾ ਮੇਰੇ ਲੀੜੇ ਛੋਟੇ ਨੇ ਹੈ, ਜਿਹੜੇ ਛੋਟੇ ਨੇ ਛੋਟੇ ਨੇ ਮੇਰੇ ਵੀ। ਆ ਤੇ ਉਹ ਆਸਟਕ ਜਿਹੜੀ ਤੁਸੀਂ ਕਿਹਾ ਸੀ, ਮੈਂ 3 ਲਿਆਂਦੇ ਨੇ, ਪਾ ਕੇ ਵੇਖ ਲਓ ਪਹਿਲੇ, ਠੀਕ ਹੈ। ਤੇ ਜੇ ਪੂਰੇ ਆ ਗਏ ਤੇ ਫਿਰ ਹੋਰ ਲਿਆਵਾਂਗੇ। ਲੱਗ ਰਿਹਾ ਪੂਰੇ ਲਾਓ ਇਹਨੂੰ ਪਾ ਕੇ ਵੇਖੀ ਪੋਣੇ ਨੇ ਲਿਖਿਆ ਤੇ ਯਾਰ ਲੈ ਨੇ ਪੂਰੇ ਹੀ ਹੋਣੇ ਨੇ, ਆ ਕਰੇ ਨਾ ਸਾਇਆ ਜਾਂ ਜੇ ਕਰ ਇਹ ਚੀਜ਼ ਇੱਥੇ ਲਾ ਆ ਵੇ ਤਾਂ ਪੂਰੇ ਨੇ। ਚਲੋ ਇਹ ਹੁਣ ਲੀੜੇ ਪਵਾ ਲਈ, ਮੁੰਡੇ ਨੂੰ ਪਵਾ ਕੇ ਤੇ ਫਿਰ ਵਿਖਾਣੇ ਆ ਕਿ ਜਿਹੜਾ ਨਾ ਮੁੰਡੇ ਨੂੰ ਕਿਵੇਂ ਦੇ ਲੱਗਦੇ ਪਏ ਨੇ। ਚਲੋ ਮੁੰਡੇ ਦੇ ਆ ਪਾਏ ਨੇ ਜਿਹੜੇ ਇੱਕ ਆ ਨੀਲਾ ਲਿਆਂਦਾ, ਇੱਕ ਆ ਲਾਲ ਤੇ ਇੱਕ ਆ ਪੀਲਾ, ਇਹ 3। ਤੇ ਆ ਜੁੱਤੀ ਬਾਪੂ ਦੀ, आ जूती पाया जी, ये जूती ये आपके हस्बैंड के लिए है, आपने देना उनको काट के तो बखा काट के। हाँ तोहफा देना है, आपे देख लेगा कैसे तोहफा देना है? तो नरम जे दिल करके कहना जानू सुंदरा ये जानू आपके लिए है। तू कह रहा थे मुंडा मुंडा से आप पा के वो तो देखी सी, चेक की थी, ट्रायल लिया। खुली ना हो गई? नहीं नहीं पूरी है, मैं आप तो 1 नंबर छोटा मंगाया। ए जुत्ती बाबू वास्ते ए ले आंदी इंडोर तो ऑर्डर की सी मैं, ਤੇ ਮੰਗਵਾਈ ਏ। ਤੇ ਹੁਣ ਅੱਬਾ ਹਜ਼ੂਰ ਆਂਦੇ ਨੇ ਤੇ ਉਹਨਾਂ ਦੇ ਪੈਰਿੰਗ ਪਾ ਕੇ ਤੇ ਵੇਖੋ ਇਹਨੂੰ ਕਿ ਕਿਵੇਂ ਦੀ ਲੱਗਦੀ। ਆਏ ਹਾਏ ਹਾਏ ਬੜੀ ਪੈਕਿੰਗ ਕੀਤੀ ਹੋਈ, ਛਾਪਰ ਛੁਪਰ ਦੇ ਦੇ ਛਾਪਰ ਛੁਪਰ। ਹੁਣ ਅਗਲੇ ਨੇ ਪੈਸੇ ਲਏ ਛਾਪਰਾਂ ਛੁਪਰਾਂ ਦੇ, ਤੇ ਉਹ ਕੀ ਹੈ ਉਹਦੇ ਚ ਖੇੜੀ ਏ ਤੇ ਨਾਲ ਵਾਈਪ ਸੇ ਬਸ ਇਹ ਪਈ ਰਹਿੰਦੇ। ਆਮੀਆਂ ਹੋ ਗਏ ਨੇ ਰੈਡੀ ਸ਼ੈਡੀ ਹੈ। ਆ ਤੇ 2 ਸੂਟ ਹੋ ਗਏ ਬਾਕੀ। ਉਸਮਾਨ ਨੇ 1 ਸੂਟ ਪਾ ਲਿਆ, ਅਗਲੇ ਨੇ ਪੀਲਾ, ਪਿਓ ਦੀ ਫਰਮਾਇਸ਼ ਤੇ ਹੈ ਕਿ ਮੈਂ ਪੀਲਾ ਜੋੜਾ ਪਾਇਆ ਪਿਓ ਦੀ ਫਰਮਾਇਸ਼ ਤੇ। ਹੁਣ ਆਪਾਂ ਹਾਂ ਪਾ ਕੇ ਵਹਾ ਦਈਏ। ਨਹੀਂ ਵੇ ਮੁੰਡਾ ਤੰਗ ਆ ਜਾਏ। ਨਹੀਂ ਹਾਂ ਪਾ ਲੈਣੇ ਨੇ ਨਾ, ਪੈਰ ਹੋਊਗਾ ਫਿਰ। ਆ ਤੇ ਚਲੋ ਮੋਟਾ ਮਾੜਾ ਜਿਹਾ, ਗਰਮੀ ਲੱਗਣੀ ਹੁੰਦੀ ਤੈਨੂੰ ਇਹਦੇ 'ਚ। ਕਿ ਮੈਨੂੰ ਗਰਮੀ ਲੱਗਣੀ? ਮੈਂ ਨਹੀਂ ਮੋਟੇ ਸੂਟ ਪਾਉਣੇ, ਮੈਨੂੰ ਤੁਸੀਂ ਹੁਣੇ ਪਵਾਤੇ ਨੇ। ਇਹ ਦੋਸਤੋ ਯਾਰ ਕਮੈਂਟ ਕਰਕੇ ਦੱਸੋ ਸਾਡਾ ਮੁੰਡਾ ਹੁਣ ਕਿਵੇਂ ਦਾ ਲੱਗਦਾ ਪਿਆ। ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਜਲਦੀ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ। ਇਸ ਤਰ੍ਹਾਂ ਕਰਕੇ, ਕਿਸ ਤਰ੍ਹਾਂ? ਇਸ ਤਰ੍ਹਾਂ ਲੈ ਲੈ ਲੋ ਜੀ ਸਮਾਨ ਮੀਆਂ ਨੇ ਬਦਲਿਆ। ਹੁਣ ਅਗਲਾ ਸੂਟ ਵੀ, ਸੂਟ ਤੇ ਸੂਟ ਬਦਲੀ ਜਾ ਰਿਹਾ। ਕਹਿੰਦਾ ਪੀਲਾ ਮੈਨੂੰ ਪਸੰਦ ਨਹੀਂ, ਹੁਣ ਫਿਰ ਚੱਬੀ ਜਾ ਰਿਹਾ। 1 hour later. ਲੋ ਜੀ ਜਿੰਨ ਭੂਤਾਂ ਵਾਲੀ ਸ਼ਕਲ ਬਣਾ ਕੇ ਨਾ ਭਰਾ ਤੁਹਾਡਾ ਆ ਗਿਆ ਪਿੰਡੋਂ ਵਾਪਸ। ਤੇ ਮੈਨੂੰ ਲੱਗਦਾ ਹੈ ਕਿ ਮੇਰੀ ਸ਼ਕਲ ਵੇਖ ਕੇ ਤੁਸੀਂ ਡਰ ਹੀ ਜਾਣਾ, ਜੋ ਇਸ ਟਾਈਮ ਮੇਰੇ ਹਾਲਾਤ ਨੇ। ਤੇ ਸਾਰਿਆਂ ਤੋਂ ਪਹਿਲੇ, ਇਸ ਤੋਂ ਪਹਿਲੇ ਕਿ ਮੈਂ ਡਰਾਂ, ਠੀਕ ਹੈ, ਆਪਾਂ ਡਰਾਉਂਦੇ ਆ ਬੇਬੇ ਨੂੰ। ਬੇਬੇ ਨੂੰ ਦੇਖ ਕੇ ਇੱਕ ਵਾਰੀ ਝਕਾਵੀਂ। ਇੱਕ ਸੈਕਿੰਡ ਓਏ ਹੋਏ ਹੋਏ ਚੈੱਕ ਕਰੋ
ਇੱਧਰ ਚੈੱਕ ਕਰੋ। ਉਹ ਬੇਬੇ ਚੜਾ ਕੇ ਭੂਤ ਨਹੀਂ ਵੇਖ। ਓਏ ਯਾਰ ਮੇਰੀ ਸਾਰਿਆਂ ਤੋਂ ਫੇਵਰਟ ਸ਼ਰਟ ਸੀ ਤੇ ਆ ਢਿੱਡ ਤੋਂ ਚੈੱਕ ਕਰੋ ਸ਼ਰਟ। ਤੈਨੂੰ ਪਤਾ ਸੀ ਨਾ ਵੀ ਹੀਰੋ ਬਣ ਕੇ ਜਾਣ ਡਿਆ ਮਿੱਟੀ ਆਈ ਰਾਤ ਤੇ ਚਿੱਟੀ ਤੋਂ ਜਿਹੜਾ ਨਾ ਕਾਲੀ ਹੋ ਗਈ ਏ ਤੇ ਰਾਤ ਨੂੰ ਐਨਕ ਲਾ ਕੇ ਨਜ਼ਰ ਨਹੀਂ ਆ ਰਿਹਾ। ਇੰਨੀ ਕੁ ਮਿੱਟੀ ਹੋ ਗਈ ਨਾ ਸਾਡੇ ਪਿੰਡ ਵਾਲੇ ਰਾਹ ਤੇ। ਉਹ ਕਹਿੰਦਾ ਮੇਰੇ ਆਂਦੇ ਜਾਂਦੇ ਸਾਹ ਵਰਗਾ ਤੇ ਪਿੰਡ ਨੂੰ ਜਾਂਦੇ ਰਾਹ ਵਰਗਾ। ਪਿੰਡ ਨੂੰ ਜਾਂਦਾ ਰਾਹ ਜਿਹੜਾ ਮਿੱਟੀ ਮਿੱਟੀ। ਤੁਸੀਂ ਉਹਦੇ ਨਾਲ ਸਾਗ ਕਰਦੇ ਸੀ ਨਾ, ਲੈ ਜੀ ਬੇਬੇ ਨੇ ਸਾਗ ਪਕਾ ਕੇ ਰੱਖਿਆ ਸੀ। ਮੈਂ ਥੋੜਾ ਜਿਹਾ ਲੈ ਕੇ ਆਇਆ, ਮੈਂ ਕਿਹਾ ਬਹੁਤਾ ਨਹੀਂ ਜਾਣਾ ਸੀ, ਨਹੀਂ ਖਾਣਾ। ਕਹਿੰਦੀ ਮੇਰੀ ਭੈਣ ਨੂੰ ਪਤਾ ਨਹੀਂ ਕਿੰਨਾ ਕੁ ਚਾਅ ਚੜਿਆ। ਭੈਣ ਮੇਰੀ ਹੁਣ ਵੀਡੀਓ ਪਾਉਣ ਲੱਗ ਗਈ, ਕਿਸੇ ਨੇ ਸਾਗ ਪਕਾਇਆ ਤੇ ਦਿਓ। ਗਾਂਢ ਨੇ ਤੇ ਨਹੀਂ ਪਕਾਇਆ ਤੇ ਭੈਣ ਕਹਿੰਦੀ ਮੈਂ ਹੀ ਪਕਾ ਲਾਂ। ਤੇ ਭੈਣ ਨੇ ਥੋੜਾ ਜਿਹਾ ਸਾਗ ਤੇ ਮੱਖਣ ਦਾ ਡਾਲਾ ਡੂਲਾ ਵਿੱਚ ਰੱਖ ਕੇ ਭੇਜਿਆ। ਮੈਂ ਸਾਗ ਦਾ ਨਾਂ ਲਿਆ ਤੇ ਕੱਲ ਮੇਰਾ ਭਤੀਜਾ ਵੀ ਲੱਗਾ ਸੀ ਕੱਲਾ ਜਿਹੜਾ ਪਕਾਵੇ ਉਹ ਕੱਲਾ ਨਾ ਖਾਵੇ, ਸਾਡੇ ਖਾਦੇ ਬਗੈਰ। ਮੈਂ ਕਿਹਾ ਲੈ ਕਰ ਤੇ ਆ ਨਾਲ ਦੁੱਧ ਦੀਆਂ ਬੋਤਲਾਂ ਭੇਜਦੇ ਹਨ ਕਿ ਸਾਗ ਖਾ ਕੇ ਤੇ ਦਹੀਂ ਜਮਾਓ ਤੇ ਲੱਸੀ ਰੇੜ ਕੋ ਚਾਟੀ ਦੀ ਲੱਸੀ ਪੀਣੀ ਸਾਗ ਦੇ ਨਾਲ ਮਕਈ ਦੀ ਰੋਟੀ। ਪੂਰਾ ਬੰਦੋਬਸਤ ਕਰਕੇ ਅਗਲੀ ਨੇ ਭੇਜਿਆ। ਤੇ ਹੁਣ ਦੁੱਧ ਨੂੰ ਜਿਹੜਾ ਨਾ ਗਰਮ ਕਰਕੇ ਤੇ ਜਾਗ ਲਾ ਦਿਓ। ਓਕੇ ਮੈਂ ਕਈ ਦੀ ਰੋਟੀ ਐਡੀ ਜਲਦੀ ਗਰਮੀ ਹੈ ਜੀ। ਮਾਂ ਜੀ ਕਿੱਧਰੋਂ ਅੱਧੀ ਰਾਤ ਤੁਰੇ ਫਿਰਦੇ ਨੇ? ਕਿਧਰੋਂ ਅੱਧੀ ਰਾਤ ਹੋ ਗਈ ਹੈ, ਤੁਸੀਂ ਬਾਹਰ ਆ ਕੀ ਤੋੜੇ ਫਿਰਦੇ ਜੀ? ਵੇ ਪੁੱਤ ਕੀ ਤੈਨੂੰ ਦੱਸਾਂ ਹਾਂ ਨਾ ਥੋੜਾ ਜਿਹਾ ਸਮਾਨ ਜਿਹਾ ਸੀ ਕਾਹਦਾ ਸਮਾਨ? ਤੈਨੂੰ ਤਾਂ ਓਏ ਮੋਟਰਸਾਈਕਲ ਵਿੱਚ ਹਾਏ 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 ਹੁਣ ਥੱਕ ਗਈ ਤੂੰ। ਤੁਸੀਂ ਮੈਨੂੰ ਕਹਿ ਦਿੰਦੇ ਜੇ ਬਾਹਰ ਜਾ ਕੇ ਬੂਟਿਆਂ ਦੇ ਪੱਤੇ ਅੱਧੀ ਰਾਤ ਬੇਬੇ ਤੋੜਨ ਲੱਗੀ। ਸ਼ਾਬਾਸ਼ ਏ ਤੇਰੇ। ਕਿਤੇ ਬਹੁਤਾ ਜ਼ਿਆਦਾ ਤੇ ਨਹੀਂ ਤੋੜ ਲਿਆ ਕਿਤੇ? ਮੈਨੂੰ ਲੱਗਦਾ ਥੜੀ ਤੋਂ ਤੁਸੀਂ ਥੱਲੇ ਨਹੀਂ ਉਤਰੇ ਹੋਣੇ। ਤੇ ਲੈ ਕੇ ਗਏ ਜੀ, ਪਹਿਲੇ ਸਾਨੂੰ ਵੀ ਦਿਖਾਓ ਨਾ। ਲੈ ਰੈਸਪੀਆਂ ਕਿਤੇ ਅਦਰਕ ਕਿਤੇ ਹਾਏ ਹਾਏ ਰੈਸਪੀਆਂ ਕਿਤੇ ਅਦਰਕ ਕਿਤੇ ਲਸਣ ਕਿਤੇ ਕੀ ਤੇ ਕਿਤੇ ਕੀ। ਵੇ ਮੇਰੇ ਪੁੱਤਾ ਇਹ ਨਾ ਅਮਰੂਦ ਆ ਕੱਚੇ। ਓਏ ਹੋਏ ਹੋਏ ਬਹੁਤੇ ਮੋਟੇ ਅਮਰੂਦ ਤੇ ਹੋ ਗਏ ਨੇ। ਇਹ ਮੋਟੇ ਕਿਤੋਂ ਕੱਚੇ ਆ। ਇਹ ਕਰਨੇ ਕੀ ਆ? ਇਹ ਚਟਣੀ ਬਣਾਉਣੀ ਸੀ। ਕਾਹਦੀ ਚਟਨੀ? ਹਾਏ ਚਟਣੀ ਬਣਾਉਣੀ ਸੀ ਹਾਜ਼ਮੇ ਵਾਲੀ ਚਟਣੀ ਨਾ, ਤੇ ਕਬਜ਼ ਕੁਬਜ਼ ਹੋਈ ਹੋਵੇ, ਜੋੜਾਂ 'ਚ ਦਰਦ ਹੋਵੇ ਨਾ ਉਹਦੇ ਵਾਸਤੇ। ਇੱਕ ਤੇ ਨਾ ਬਜ਼ੁਰਗਾਂ ਨੂੰ ਜਿਹੜਾ ਨਾ ਆ ਘਰ ਦੇ ਨੁਸਖੇ ਬਣਾਉਂਦੇ ਵੱਖਰਾ ਪੈਂਦਾ। ਵੇਖੋ ਅਮਰੂਦ ਦੀਆਂ ਵਿਚਾਰੇ ਦੀਆਂ ਕੂਲੀਆਂ ਤਾਜ਼ੀਆਂ ਆਹ ਤਾਂ ਪਾਉਣੀਆਂ ਵਾ ਆ ਵੇਖ ਨਾ ਆ ਜਿਹੜੀਆਂ ਕੂਲੀਆਂ ਨਾ ਆ ਵਾਲੀਆਂ ਲੈ ਏਦਾਂ ਆ ਜਿਹੜੇ ਨਾ ਇਹਨਾਂ ਨੂੰ ਧੋ ਲੈਣਾ ਵਾ। ਧੋ ਕੇ ਪਾਉਣੀਆਂ ਅਦਰਕ ਲਸਣ ਸਬਜ਼ ਧਨੀਆ ਵਾ, ਕੱਚਾ ਅਮਰੂਦ ਦੀਆਂ ਕੁਮਲੀਆਂ ਵਾ। ਇਹ ਤੁਸੀਂ ਚਟਨੀ ਹੁਣੇ ਕੁੱਟੋ ਜਾਂ ਤੇ ਕੁੰਡੀ ਦੇ ਵਿੱਚ। ਤੇ ਪਹਿਲਾਂ ਇੱਕ ਕੰਮ ਕਰ। ਕੀ? ਬਹਿ ਨਾ। ਕੀ ਕਰਾਂ? ਜਾ ਤੇ ਕੋਈ ਨਾ ਕੋਈ ਦੁਕਾਨ ਖੁੱਲੀ ਹੋਣੀ ਆ ਉੱਥੋਂ ਇੰਨਾ ਖਨਾਰਦਾ ਨਾ ਯਾਰ ਤੁਹਾਡੀ ਮਿਹਰਬਾਨੀ। ਇਹ ਜਿਹੜਾ ਨਾ ਪੁਦੀਨਾ ਨਹੀਂ ਲੱਭਦਾ ਬਾਜ਼ਾਰ, ਉਹ ਹੜਤਾਲ ਹੋਈ ਆ। ਤੁਹਾਨੂੰ ਪਤਾ ਸ਼ਟਰ ਡਾਊਨ ਹੜਤਾਲ ਆ। ਜਿਹੜਾ ਬੰਦਾ ਬਾਜ਼ਾਰ ਗਿਆ ਨਾ ਸੋਟੇ ਮਾਰਦੇ ਅਗਲੇ ਚੱਕ ਥਾਣੇ ਸੁੱਟੀ ਜਾਂਦੇ ਨੇ। ਕੋਈ ਗੱਲ ਕਰਦੀ ਆ ਉਹ ਸ਼ਟਰ ਡਾਊਨ ਹੜਤਾਲ ਚੱਲਦੀ ਪਈ। ਸ਼ਟਰ ਡਾਊਨ ਹੜਤਾਲ ਚੱਲਦੀ ਪੂਰੇ ਪਾਕਿਸਤਾਨ ਦੇ ਵਿੱਚ। ਪੂਰੇ ਪਾਕਿਸਤਾਨ 'ਚ ਹੜਤਾਲ ਚੱਲਦੀ ਪਈ ਅੱਜ। ਉਹਦੇ ਨਾਲ ਕੋਈ ਸ਼ਟਰ 'ਚ ਰਖੀਣਾ ਉਹ ਫੱਟੀ ਤੇ ਬੈਠਾ। ਉਹ ਫੱਟੀ ਤੇ ਹਰ ਸ਼ਹਿਰ ਬੰਦ। ਉੱਥੇ ਪੁਲਿਸ ਆਰਮੀ ਫਿਰਦੀ ਵੀ, ਰੇਂਜਰ ਫਿਰਨ ਡਈ ਬਾਜ਼ਾਰ ਦੇ ਵਿੱਚ। ਕਿੱਥੋਂ ਆਪਣੇ ਤੁਸੀਂ ਮੈਨੂੰ ਡੰਡੇ ਫੜਾਓ। ਪੰਜਾਬੀ ਤੁਸੀਂ ਮੈਨੂੰ ਡੰਡੇ ਫੜਾਓ ਨਾ ਭਾਈ, ਅੱਲਾ ਮਾਫ ਦੇਵੇ ਨਾ। ਏਦਾਂ ਨਾ ਕਰਿਆ ਕਰ ਤੈਨੂੰ ਦੱਸਾਂ ਹਨਾ। ਮੈਂ ਕਹਿੰਦਾ ਸ਼ਟਰ ਡਾਊਨ ਹੜਤਾਲ ਆ। ਆਰਮੀ ਫਿਰਦੀ ਵੀ, ਹਰ ਪਾਸੇ ਆਰਮੀ ਤਾਇਨਾਤ ਕੀਤੀ ਅਗਲਿਆਂ ਨੇ। ਅਬੇ ਮੈਂ ਇਦਾਂ ਹੀ ਚੁੱਕ ਕੇ ਰੱਖ ਦੇਣਾ ਵਾ। ਸਵੇਰੇ ਲਿਆ ਕੇ ਦੇਂਗਾ ਤੇ ਕੁੱਟੂਗੀ, ਨਹੀਂ ਤਾਂ ਹੁਣ ਨਹੀਂ ਕੁੱਟ ਸਕਦੀ। ਨਹੀਂ ਇਹਨੂੰ ਐਂ ਕੁੱਟ ਲਓ, ਸਵੇਰੇ ਵਿੱਚ ਲਿਆ ਕੇ ਕੁੱਟ ਕੇ ਲਾ ਲਾਂਗੇ ਮਾੜਾ ਜਿਹਾ। ਫੇਰ ਕੀ ਫਾਇਦਾ? ਪੂਦਨਾ ਵਿੱਚ ਪਾਉਣਾ ਵਾ, ਨਾਰਦਾਣਾ ਪਾਉਣਾ। ਪੂਦਨਾ ਸਵੇਰੇ ਲਾ ਲਾਂਗੇ ਨਾ ਸੋਣੀਏ। ਇਹਦੇ ਵਿੱਚ ਪੂਦਨਾ ਪਾਉਣਾ ਵਾ। ਇਹ ਹੈਗਾ ਵਾ ਅਦਰਕ ਲਸਣ ਕੱਚਾ ਅਮਰੂਦ ਦੀਆਂ ਕੁੰਬਲੀਆਂ ਸਬਜ਼। ਮੈਨੂੰ ਇੱਕ ਗੱਲ ਤਾਂ ਦੱਸੋ, ਤੁਹਾਡੇ ਕੋਲ ਕਿਸੇ ਨੇ ਰੈਸਪੀ ਪੁੱਛੀ? ਚੁੱਪ। ਕਿਸੇ ਨੇ ਰੈਸਪੀ ਪੁੱਛੀ ਨਾ ਦੱਸੋ। ਐਵੇਂ ਬੋਲੀ ਜਾਂਦੇ ਜੀ ਯਾਰ, ਐਵੇਂ ਫ੍ਰੀ 'ਚ ਬੋਲੀ ਜਾਂਦੇ ਜੀ। ਇੰਨਾ ਫ੍ਰੀ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਸਾਡੇ ਨਾਲ, ਠੀਕ ਹੈ? ਨਹੀਂ ਖਾਣੀ ਤੁਸੀਂ ਸਾਨੂੰ ਨਾ ਦੱਸੋ, ਬਸ ਜਦੋਂ ਬਣ ਜਾਏਗੀ ਅਸੀਂ ਖਾ ਲਾਂਗੇ, ਠੀਕ ਹੈ? ਉਹ ਯਾਰ ਤੁਸੀਂ ਕੁਛ ਵੀ ਨਾ ਪਾਓ ਸਾਨੂੰ, ਅਸੀਂ ਨਹੀਂ ਖਾਣੀ, ਠੀਕ ਹੈ? ਤੁਸੀਂ ਐਵੇਂ ਮਤਲਬ ਐਵੇਂ ਵੇਲਾ ਹੀ ਫ੍ਰੀ ਦਫਾ ਹੋ ਪਰੇ। ਨਾ ਤਿੰਨਾਂ ਚੋਂ ਨਾ ਤੇਰਾਂ ਚੋਂ, ਐਵੇਂ ਵੱਖਰਾ ਹੀ ਫ੍ਰੀ। ਵਾਹ ਮਾਈ ਜੋਰਾ ਤਪ ਗਈ ਏ ਭਾਈ। ਫਿਰ ਕੀ ਘੁੰਮ ਗਈ ਏ ਇੱਕ ਸਕਿੰਟ ਨਹੀਂ ਲੱਗਦਾ। ਆਏ ਮੈਂ ਆਪੇ ਜਾ ਕੇ ਲੈ ਆਉਂ ਸਵੇਰੇ। ਆਏ ਹਾਏ ਇੰਨਾ ਗੁੱਸਾ। ਮੈਂ ਕਹਿੰਦਾ ਓਏ ਹੋਏ ਸ਼ਟਰ ਡਾਊਨ ਹੜਤਾਲ ਆ। ਉੱਥੇ ਨਾਲ ਸਪੈਣਾ ਵੀ ਰੱਖੀਆਂ ਉਹਨਾਂ ਨੇ। ਬੁੜੀਆਂ ਨੂੰ ਡਾਂਗਾ ਫੇਰਦੇ ਨੇ ਅਗਲੇ। ਹਾਂ ਦੁਕਾਨਾਂ ਬੰਦ ਨੇ, ਠੀਕ ਹੈ? ਡਾਂਗ ਲੈ ਕੇ ਜਾਣੀ ਤੁਸੀਂ ਉੱਥੇ ਕੁਸ਼ਤੀ ਕਰਨੀ ਨਾ ਘੋਲ ਕਰਨਾ। ਜਿਹੜਾ ਕੋਈ ਸਾਹਮਣੇ ਆ ਫੇਰ ਦੂੰਗੀ। ਬੱਲੇ ਤੇਰੇ ਜੱਟੀਏ ਜੀ। ਇਹ ਨਹੀਂ ਰੀਸਾਂ ਤੇਰੀਆਂ। ਕੀ ਬਾਤ ਹੈ। ਬੰਦੂਕਾਂ ਚਲਾ ਦੇਣੀਆਂ ਨੇ ਠਾ ਕਰਕੇ। ਹੈ ਯਾਰ ਉਹਨਾਂ ਦੇ ਅੱਬੇ ਦੇ ਆ। ਹਾਏ ਮਾਮਾ आपके खाने का कर दिया बंदोबस्त, ठीक है? ਇਹ ਲੋ ਤੁਹਾਡੇ ਤੁਸੀਂ ਕਿਹਾ ਸੀ ਪੁੱਤਰ ਮੈਨੂੰ ਰਾਤ ਨੂੰ ਲੱਗ ਜਾਣੀ ਭੁੱਖ ਤੇ ਤੁਹਾਡੇ ਬਿਸਕਿਟ ਤੇ ਨਿਮਕਾ ਸ਼ਿਮਕਾ ਆ ਗਈਆਂ ਨੇ। ਤੇ ਹੁਣ ਮੈਨੂੰ ਇਹ ਦੱਸੋ ਕਿ ਤੁਸੀਂ ਮੇਰੇ ਖਾਣ ਪੀਣ ਦਾ ਬੰਦੋਬਸਤ ਕੀਤਾ ਕਿ ਨਹੀਂ? ਕੀ ਬਣਾਇਆ ਹੈ ਅੱਜ? ਕੀ ਬਣਾਇਆ ਹੈ? ਭੁੱਖ ਬਹੁਤ ਜ਼ਿਆਦਾ ਲੱਗੀ ਹੈ ਤੇ ਕੁਝ ਖਾਣ ਪੀਣ ਦੇ ਦਿਓ। ਦਿਸਣ ਨਹੀਂ ਦਿਆ ਕੁਛ? ਮੈਨੂੰ ਤਾਂ ਕੁਝ ਨਹੀਂ ਦਿਸਣ ਡਿਆ। ਮੈਨੂੰ ਤੇ ਚਾਹ ਦਿਸਣ ਡਈ ਬੰਦੀ ਹੋਈ, ਉਹ ਵੀ ਹਲਕੀ ਜੀ ਆਂਚ ਤੇ 0 ਮੀਟਰ। ਉਹ ਹੁਣ ਗਈ ਚਲੀ ਆ। ਕੌਣ? ਤੇਰੀ ਮਾਸੀ। ਮੇਰੀ ਮਾਸੀ ਚਲੇਗੀ? ਹਾਂ
ਤੇ ਤੁਸੀਂ ਕਿਉਂ ਜਾਂਦੇ ਤਾਂ ਤੁਸੀਂ ਮਾਸੀ ਨੂੰ ਘੁੱਟ ਕੇ ਫੜ ਕੇ ਬਾਹਰ ਲੈਣਾ ਸੀਗਾ ਮਾਸੀ ਬੇਬੇ ਤੇ ਗੈਸ ਨੂੰ ਆਕਣ ਲਿਆ ਕਿਤੇ ਪੁੱਠਾ ਨਾ ਸਮਝ ਲਿਆ ਜੇ ਠੀਕ ਹੈ ਅਸਤਗਫੁਰullah ਅਸਤਗਫੁਰullah ਅੱਛਾ ਕੀ ਬਣਾਇਆ ਦੱਸੋ ਕੀ ਬਣਾਇਆ ਮਾਸੀ ਤੇਰੀ ਕੈਦਖਾਨੇ 'ਚ ਬੰਦ ਹੋ ਗਈ ਹੁਣ ਸਵੇਰ ਤਾਂ ਹੀ ਨਹੀਂ ਹੋਣੀ ਸਵੇਰ ਤਾਂ ਹੀ ਨਹੀਂ ਹੋਣੀ ਅੱਛਾ ਨਾ ਬੇਲੀਆਂ ਨਾ ਬਜਾਈ ਜੋ ਮੈਨੂੰ ਦੱਸੋ ਕੀ ਬਣਾਇਆ ਉਹੋ ਹੀ ਬਣਾਇਆ ਜਿਹੜਾ ਦੁਪਹਿਰੇ ਖਾਦਾ ਸੀ ਨਵਾਂ ਕੋਈ ਨਹੀਂ ਬਣਾਇਆ ਉਹ ਕੀ ਮਛਲੀ ਦੇ ਪਾਏ ਯਾਰ ਮੈਂ ਨਹੀਂ ਮੱਛੀ ਦੇ ਪਾਏ ਕੋਈ ਖਾਣੇ ਮੈਂ ਮੱਛੀ ਦੇ ਪਾਏ ਖਾ ਕੇ ਮੇਰਾ ਅੱਗੇ ਤਬੀਅਤ ਖਰਾਬ ਹੋਈ ਪਈ ਬਸ ਮੈਨੂੰ ਨਹੀਂ ਪਤਾ ਠੀਕ ਹੈ ਤੁਸੀਂ ਰੋਜ਼ ਦਿਹਾੜੀ ਮੱਛੀ ਦੇ ਪਾਏ ਦਾਲ ਟਿੰਡੇ ਕੱਦੂ ਮੱਛੀ ਦੇ ਪਾਏ ਠੀਕ ਹੈ ਅਜੀਬ ਸਿਸਟਮ ਹੈ ਵੀ ਤੁਹਾਡਾ ਮੈਂ ਨਾ ਅੱਜ ਕੋਤ ਨੂੰ ਬੋਟੀ ਪਾ ਕੇ ਬੋਟੀ 2 ਬੋਟੀਆਂ ਪਾਉਣੇ ਤੁਸੀਂ ਚੌਲਾਂ ਦੇ ਵਿੱਚ ਹੈ ਵੇ ਪੂਰੀ ਰੈਣ ਬਣੀ ਮੇਰੀ ਆ ਵੇਖੋ ਚੌਲਾਂ ਦੀ ਪਲੇਟ ਭਰ ਦਿੱਤੀ ਤੇ ਬੋਟੀ ਹੈ ਓਏ ਪਤਾ ਨਹੀਂ ਕਿਹੜੀ ਬੋਟੀ ਪਾ ਕੇ ਤੇ ਨਹੀਂ ਬੋਟੀ ਕੋਈ ਹੋਏਗੀ ਤੇ ਕੱਢੇ ਓਏ ਹੋਏ ਐਡੀ ਵੱਡੀ ਬੋਟੀ ਅੱਲਾ ਮਾਫ ਕਰੇ ਮੈਂ ਖਾ ਕੇ ਕਿਤੇ ਮੇਰਾ ਢਿੱਡ ਹੀ ਨਾ ਪਾੜ ਜਾਵੇ ਐਡੀ ਵੱਡੀ ਬੋਟੀ ਓਏ ਹੋਏ ਇਹਨੂੰ ਲੁਕੋ ਦਿਓ ਕਿਤੇ ਗਵਾਂਢੀਆਂ ਦੀ ਨਜ਼ਰ ਲੱਗਦੀ ਹੈ ਬੋਟੀ ਤੇ ਚੈੱਕ ਕਰੋ ਵੇਖਿਆ ਜੀ ਮੈਂ ਐਡੀ ਬੋਟੀ ਨਾਲ ਰੱਜ ਤੇ ਨਾ ਜਾਵਾਂ ਮੈਂ ਕਹਿੰਦਾ ਮਾਈ ਇਹਨੂੰ ਰੱਖ ਲਾ ਕੱਢ ਕੇ ਸੰਭਾਲ ਕੇ ਰੱਖ ਲਾ ਕੱਲ ਨੂੰ ਕੰਮ ਆ ਜਾਏਗੀ ਇੰਨੇ ਥੋੜੀ ਆ ਹੁਣ ਤੂੰ ਕੀ ਉੱਥੇ ਲਾਇਆ ਕੱਢਣਾ ਵਾ ਲੋ ਜੀ ਆ ਬੋਟੀਆਂ ਛੋਟੀਆਂ ਖਾ ਕੇ ਤੇ ਆਪਾਂ ਢਿੱਡ ਭਰ ਕੇ ਆਪਣਾ ਕਰੀਏ ਇੱਥੇ ਵਲੌਗ ਅੱਜ ਦਾ ਐਂਡ ਮਿਨੀ ਜਿਹਾ ਵਲੌਗ ਮਿਨੀ ਫੈਮਿਲੀ ਦਾ ਰਾਤ ਦੇ 9 ਵੱਜ ਚੁੱਕੇ ਨੇ ਤੇ ਕਰਦੇ ਐਂਡ ਕਰਕੇ ਆਪਾਂ ਚਾਹ ਦਾ ਤੁੜਕਾ ਲਾਈਏ ਤੇ ਫਿਰ ਆਪਾਂ ਕੋਈ ਅਗਲਾ ਬੰਦੋਬਸਤ ਕਰੀਏ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਦਬਾ ਕੇ ਸਪੋਰਟ ਕਰੋ ਦਬਾ ਕੇ ਜ਼ੋਰ ਕਿਉਂ ਨਹੀਂ ਲਾਉਂਦੇ ਤੁਸੀਂ ਹਲਕਾ ਜਿਹਾ ਜ਼ੋਰ ਲੱਗਦਾ ਚੈਨਲ ਸਬਸਕ੍ਰਾਈਬ ਕਰਨ ਵਾਸਤੇ ਤੁਸੀਂ ਕਿਉਂ ਨਹੀਂ ਪੁਸ਼ ਕਰਦੇ ਮੈਨੂੰ ਸਮਝ ਨਹੀਂ ਆ ਰਹੀ ਠੀਕ ਹੈ करो यार मोहब्बत करो आओ आके जफ्फी पा के गले मिलो ठंड पा दे सीने आके सब्सक्राइब करके सब्सक्राइब कर हाँ ले बेबे कहती मैं इन्होंने मासी ਨੂੰ ਬੁਝਾ ਲੈਣਾ ਜੇ ਸਬਸਕ੍ਰਾਈਬ ਨਾ ਕੀਤਾ ਤੇ ਠੀਕ ਹੈ ਹੁਣ ਅਸੀਂ ਖਾਣੇ ਦਾ ਬੰਦੋਬਸਤ ਹੋ ਗਿਆ ਖਾਣਾ ਸ਼ਾਨਾ ਖਾਈਏ ਤੇ ਤੁਸੀਂ ਹੁੰਦੇ ਜਲਦੀ ਨਾਲ ਸਬਸਕ੍ਰਾਈਬ ਕਰਕੇ ਤੇ ਵਲੌਗ ਨੂੰ ਸ਼ੇਅਰ ਕਰ ਦਿਓ ਫੁੱਫੀ ਚਾਚੀ ਤਾਈ ਨਾਨੀ ਦਾਦੀ ਹਰ ਇੱਕ ਦੇ ਨਾਲ ਸੋ ਮਿਲਦੇ ਹਾਂ ਇੱਕ ਨਵੇਂ ਵਲੌਗ ਦੇ ਵਿੱਚ ਅੱਲਾ ਦੇ ਹਵਾਲੇ ਟਾਟਾ ਬਾਏ ਬਾਏ